ਜਿੱਥੇ ਅੱਜ ਪੰਜਾਬ ਖੜਾ ਆ, ਜਿਹੜੀ ਪੰਜਾਬ ਦੀ ਸਟਰਗਲ ਆ ਆਪਣੇ ਰਿਸੋਰਸਿਸ ਨੂੰ ਬਚਾਉਣ ਦੀ ਦਿੱਲੀ ਦੇ ਖਿਲਾਫ, ਜੀ ਕਿਤੇ ਨਾ ਕਿਤੇ ਜਿਹੜੀਆਂ ਇਹ ਚੋਣਾਂ ਆ ਇਹ ਉਹਨੂੰ ਉਸ ਸਟਰਗਲ ਨੂੰ ਕਮਜ਼ੋਰ ਹੀ ਕਰਦੀਆਂ। ਇਹ ਗੱਲ ਹੀ ਨਹੀਂ ਹੁੰਦੀ ਆ ਇਸ ਚੋਣ 'ਚ ਕਿ ਦਿੱਲੀ ਜਿਹੜੀ ਆ ਉਹ ਪੰਜਾਬ ਦੀ ਕਿਵੇਂ ਲੁੱਟ ਖਸੁੱਟ ਕਰ ਰਹੀ ਆ ਤੇ ਕਿਵੇਂ ਜਿਹੜਾ ਪੰਜਾਬ ਦੇ ਰਿਸੋਰਸਿਸ ਨੂੰ ਦਿੱਲੀ ਨੇ ਲੁੱਟਿਆ ਆ। ਪੰਜਾਬ ਦੇ ਪਿੰਡਾਂ ਦਾ ਜਿਹੜਾ ਮੁਹਾਂਦਰਾ ਉਹਦਾ ਤਾਂ ਸੁਧਰੂ ਜੇ ਕੋਈ ਪੰਜਾਬ ਕੋਲ ਪੈਸਾ ਹੋ, ਕਿਉਂਕਿ ਸਰਪੰਚ ਨੇ ਬੜਾ ਆਪਣੀ ਜੇਬ ਚੋਂ ਪੈਸੇ ਲਾਉਣੇ ਆ। ਸਰਪੰਚ ਨੇ ਤਾਂ ਪੈਸੇ ਪੰਜਾਬ ਦੇ ਖਜ਼ਾਨੇ ਚੋਂ ਹੀ ਆਉਣੇ ਆ ਨਾ। ਬਿਲਕੁਲ ਬਿਲਕੁਲ। ਪੰਜਾਬ ਦੇ ਖਜ਼ਾਨੇ ਦੀ ਜਿਹੜੀ ਹਾਲਾਤ ਆ ਉਹ ਇੱਥੇ ਤੱਕ ਜਿਹੜੀ ਇੰਨੀ ਬਾਤਰ ਹੋਈ ਆ, ਤਾਂ ਉਹਦੇ 'ਚ ਜਿਹੜਾ ਦਿੱਲੀ ਦਾ ਰੋਲ ਆ ਉਹ ਨਾ ਉਹ ਕਿਤੇ ਜ਼ਿਕਰ ਹੁੰਦਾ ਹੈ। ਜਿਹੜੀ ਉਹਨਾਂ ਦੀ ਸਿਆਸੀ ਲੜਾਈ ਆ ਉਹ ਆਪਸੀ ਇੱਥੇ ਚੌਧਰਾਂ ਲੈਣ ਦੀ ਨਹੀਂ ਆ। ਇਸ ਸਮੇਂ ਪੰਜਾਬ ਇਸ ਚੌਧਰਾਂ ਦੀ ਲੜਾਈ ਚੋਂ ਵੀ ਸਰਪੰਚੀ ਲੈਣੀ ਆ, ਪੰਚੀ ਲੈਣੀ ਆ, ਇਹਦੇ ਚੋਂ ਪੰਜਾਬ ਦਾ ਸਰਵਾਈਵਲ ਨਹੀਂ ਆ। ਪੰਜਾਬ ਦਾ ਸਰਵਾਈਵਲ ਦਿੱਲੀ ਤੋਂ, ਜਿਹੜੀ ਦਿੱਲੀ ਉਹਨਾਂ ਦੀ ਲੁੱਟ ਕਰ ਰਹੀ ਆ ਇਸ ਸਮੇਂ, ਉਹਦੇ ਖਿਲਾਫ ਲੜਨ 'ਚ ਆ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਜਾਰੀ ਰੱਖਦੇ ਹਾਂ। ਸੁਖਵਿੰਦਰ ਸਿੰਘ ਜੀ, ਗੱਲ ਕਰੀਏ ਹੁਣ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ। ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਨੇ ਪੰਚਾਇਤਾਂ ਨੂੰ ਲੈ ਕੇ ਉਹ ਹੋਣ ਜਾ ਰਹੀਆਂ ਨੇ 15 ਅਕਤੂਬਰ ਨੂੰ, ਅਤੇ ਉਹਦੇ ਲਈ ਮਤਲਬ ਇਸ ਵਕਤ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲਗਭਗ 50,000 ਦੇ ਲਗਭਗ ਜਿਹੜੇ ਆ ਸਰਪੰਚੀ ਦੀ ਚੋਣ ਦੇ ਵਿੱਚ ਜਿਹੜੇ ਉਮੀਦਵਾਰ ਉਹ ਮੈਦਾਨ ਦੇ ਵਿੱਚ ਨੇ, ਅਤੇ 1.5 ਲੱਖ ਦੇ ਕਰੀਬ ਜਿਹੜੇ ਹੈਗੇ ਅਦਰਵਾਈਜ਼ ਜਦੋਂ ਅਸੀਂ ਪੰਚਾਂ ਦੀ ਗੱਲ ਕਰਦੇ ਹਾਂ ਉਸ ਨੂੰ ਉਹ ਸਾਡੇ ਸਾਹਮਣੇ ਹੈਗਾ। ਹਾਲਾਂਕਿ ਹੁਣ ਮਤਲਬ ਜਿਹੜੀਆਂ ਪੰਜਾਬ ਦੀ ਸਿਆਸਤ ਹੈਗੀ ਹੈ ਇਹਦੇ ਵਿੱਚ ਕਈ ਕਿਸਮ ਦਾ ਉਹ ਚੱਲ ਰਿਹਾ। ਇੱਕ ਪਾਸੇ ਭਗਵੰਤ ਮਾਨ ਤੇ ਵਰਸਸ ਕੇਜਰੀਵਾਲ ਦਾ ਜਿਹੜਾ ਇਸ਼ੂ ਹੈ ਉਹ ਸਾਡੇ ਸਾਹਮਣੇ ਹੈਗਾ। ਅਸੀਂ ਵੀ 2 ਦਿਨ ਪਹਿਲਾਂ ਉਹ ਡਿਸਕਸ ਕੀਤਾ, ਪਰ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਇੰਟਰਨਲ ਰਾਈਵਲਰੀ ਹੈਗੀ ਹੈ ਜਾਂ ਉਹ ਇੰਟਰਨਲੀ ਕੀ ਚੱਲ ਰਿਹਾ ਉਹਦਾ ਵੀ ਅਸਰ ਪੰਜਾਬ ਦੀ ਸਿਆਸਤ 'ਤੇ ਦੇਖਣ ਨੂੰ ਮਿਲ ਰਿਹਾ ਹੈ। ਬਿਆਨਬਾਜ਼ੀ ਤੋਂ ਵੱਧ ਕੇ ਰੈਦਰ ਜੇ ਇਹ ਗੱਲ ਹੋਰ ਅੱਗੇ ਜਾਂਦੀ ਹੈ ਕਿਤੇ ਨਾ ਕਿਤੇ ਉਹਦਾ ਨੁਕਸਾਨ ਵੀ ਪੰਜਾਬ ਨੂੰ ਝੱਲਣਾ ਪੈ ਸਕਦਾ। ਆਲਰੇਡੀ ਅਸੀਂ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਹਾਂ, ਅਤੇ ਹੁਣ ਜਿਹੜੀਆਂ ਇਹ ਪੰਚਾਇਤਾਂ ਦੀਆਂ ਚੋਣਾਂ ਹੈਗੀਆਂ ਨੇ, ਪੰਚਾਇਤੀ ਚੋਣਾਂ ਨੇ, ਇਸ ਹਵਾਲੇ ਨਾਲ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਹੁਣ ਨੋਮੀਨੇਸ਼ਨਸ ਭਰਨ ਦੀ ਅਖੀਰਲੀ ਡੇਟ ਨੂੰ ਲੈ ਕੇ ਜਿਹੜੀਆਂ ਅਹਿਮ ਖਬਰਾਂ ਸਾਡੇ ਸਾਹਮਣੇ ਆਈਆਂ ਨੇ, ਉਹਨਾਂ ਦੇ ਵਿੱਚੋਂ ਇਹ ਲੱਗ ਰਿਹਾ ਹੈ ਵੀ ਕਿਤੇ ਨਾ ਕਿਤੇ ਜਿਹੜੀ ਫੇਵਰ ਹੈ ਉਹ ਆਪੋਜੀਸ਼ਨ ਪਾਰਟੀ ਦੇ ਦਾਅਵਾ ਕਰ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਨੂੰ ਕੀਤੀ ਜਾ ਰਹੀ ਹੈ, ਅਤੇ ਸਾਡੇ ਬੰਦਿਆਂ ਦੇ ਜਿਹੜੇ ਨੋਮੀਨੇਸ਼ਨਸ ਹੈਗੀਆਂ ਨੇ ਉਹ ਨਿਰ ਆਧਾਰ ਉਹਦੇ ਉੱਤੇ ਜਿਹੜਾ ਆ ਆਧਾਰ ਬਣਾ ਕੇ ਬਿਨਾਂ ਗੱਲ ਤੋਂ ਕੈਂਸਲ ਕੀਤੀ ਜਾ ਰਹੀ ਹੈ। ਸੋ ਇਹਨਾਂ ਦੀ ਗੱਲ ਥੋੜ੍ਹਾ ਜਿਹਾ ਜਾਂਦੇ ਜਾਂਦੇ ਪੰਜਾਬ ਦੀ ਸਿਆਸਤ ਬਾਰੇ ਵੀ ਕਰਦੇ ਚੱਲੀਏ ਵੀ ਭਾਈ ਇਸ ਵਕਤ ਕੀ ਚੱਲ ਰਿਹਾ ਆ। ਬਿਲਕੁਲ ਜੀ, ਜਿਹੜਾ ਪੰਜਾਬ ਦੀ ਸਿਆਸਤ ਆ, ਮਤਲਬ ਮੈਂ ਇੱਥੋਂ ਗੱਲ ਸ਼ੁਰੂ ਕਰਦਾ ਵੀ ਤੁਸੀਂ ਕਿਹਾ ਵੀ ਪੰਜਾਬ ਦੇ ਹਾਲਾਤ ਕੋਈ ਚੰਗੇ ਨਹੀਂ ਆ। ਅਸੀਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਭਾਰਤ ਦੇ ਵਿੱਚ ਜਿਹੜੀ ਇਕਨੋਮਿਕਲ ਡਿਵੈਲਪਮੈਂਟ ਆ ਉਹਦੇ 'ਚ ਪੰਜਾਬ ਲਗਾਤਾਰ ਪਛੜ ਰਿਹਾ ਆ। ਤੇ ਹੁਣ ਪਿਛਲੇ ਦਿਨਾਂ ਦੀ ਗੱਲ ਆ ਕਿ ਖਬਰ ਆਈ ਹੈ ਕਿ ਪੰਜਾਬ ਨੇ 14 ਮਹੀਨਿਆਂ ਦੇ ਵਿੱਚ 47,000 ਕਰੋੜ ਦਾ ਨਵਾਂ ਕਰਜ਼ਾ ਲਿਆ ਭਗਵੰਤ ਮਾਨ ਦੀ ਸਰਕਾਰ ਨੇ, ਜਿਹੜੇ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਹੀ ਦਾਅਵੇ ਕਰਦੇ ਸੀ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਜੀ। ਉਹ 47,000 ਕਰੋੜ ਦੇ ਵਿੱਚੋਂ ਤੁਸੀਂ ਇਹ ਦੇਖੋ ਵੀ 27,000 ਕਰੋੜ ਆ ਜਿਹੜਾ ਪਿਛਲਾ ਕਰਜ਼ਾ ਆ, ਜਿਹੜਾ ਉਹਦਾ ਵਿਆਜ ਆ ਉਹੀ ਦੇਣ ਦੇ ਵਿੱਚ ਖਰਚ ਹੋ ਗਿਆ। ਮਤਲਬ ਅਸੀਂ ਇਹ ਜਿਹੜਾ ਪੰਜਾਬ ਦੇ ਹਾਲਾਤ ਇਸ ਸਮੇਂ ਇਹ ਆ ਵੀ ਉਹ ਹਰ ਮਤਲਬ ਕੁਛ ਮਹੀਨਿਆਂ ਬਾਅਦ ਨਵਾਂ ਕਰਜ਼ਾ ਲੈ ਰਹੇ ਆ, ਤੇ ਉਹ ਨਵਾਂ ਕਰਜ਼ਾ ਜਿਹੜਾ ਆ ਉਹ ਕਿਤੇ ਕੰਮ ਤੇ ਜਾਂ ਕਿ ਕੋਈ ਇਨਵੈਸਟਮੈਂਟ ਜਿਹੜੀ ਜਿੱਥੋਂ ਇਨਕਮ ਹੋਵੇ ਉਹਦੇ ਤੇ ਲੱਗਣ ਦੀ ਬਜਾਏ ਉਹ ਜਿਹੜਾ ਪਿਛਲਾ ਕਰਜ਼ਾ ਉਹਦੇ ਵਿਆਜ ਤੇ ਹੀ ਲੱਗ ਰਿਹਾ ਜੀ। ਇਹ ਫਿਰ ਤੁਸੀਂ ਮਤਲਬ ਪੰਜਾਬ ਇਸੇ ਕਰਕੇ ਇਹੀ ਕਾਰਨ ਆ, ਇਹ ਥੋੜਾ ਹੀ ਪੰਜਾਬ ਦੇ ਲੋਕਾਂ ਨੇ ਕੰਮ ਘਟਾਤਾ ਆ ਜਾਂ ਫਸਲਾਂ ਦੀ ਪ੍ਰੋਡਕਸ਼ਨ ਘਟ ਗਈ ਆ ਪੰਜਾਬ ਦੀ। ਜਿਹੜਾ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਰਹੀਆਂ ਉਹਨਾਂ ਦੀ ਜਿਹੜੀ ਨੀਤੀ ਰਹੀ ਆ ਉਹ ਨੀਤੀ ਰਹੀ ਆ ਅੰਡਰ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਕੰਟਰੋਲ ਆਫ ਇੰਡੀਅਨ ਗਵਰਨਮੈਂਟ, ਤੇ ਉਹਦੇ 'ਚ ਮਤਲਬ ਜਿਹੜਾ ਪੰਜਾਬ ਆ ਉਹ ਲਗਾਤਾਰ ਕਰਜ਼ਾਈ ਹੋ ਰਿਹਾ ਹੈ, ਜਿਹਦੀ ਮਾਰ ਫਿਰ ਪੰਜਾਬ ਦੀ ਆਮ ਆਰਥਿਕਤਾ ਤੇ ਸਿੱਧੀ ਲੋਕਾਂ ਦੇ ਉੱਤੇ ਪੈਣੀ ਲਾਜ਼ਮੀ ਆ ਜੀ। ਤੇ ਹੁਣ ਸਰਪੰਚੀ ਦੀਆਂ ਚੋਣਾਂ ਵੱਲ ਨੂੰ ਆਉਂਦੇ ਆ, ਮਤਲਬ ਇਹ ਜਿਹੜਾ ਸਾਰਾ ਕਰਜ਼ਾ ਆ ਪੰਜਾਬ ਦੇ ਸਿਰ ਦੇ 'ਚੋਂ, ਇਹ ਚੋਣਾਂ ਦੇ ਉੱਤੇ ਵੀ ਇੱਕ ਵੱਡਾ ਹਿੱਸਾ ਖਰਚ ਹੁੰਦਾ ਆ। ਤੇ ਹੁਣ ਚੋਣਾਂ ਦੇ ਉੱਤੇ ਚਲੋ ਸਰਕਾਰ ਦਾ ਤਾਂ ਜਿਹੜਾ ਹੋਣਾ, ਪਰ ਜਿਹੜਾ ਮਤਲਬ ਇੱਕ ਤਾਂ ਇਹ ਆ ਵੀ ਵੋਟਾਂ ਨੂੰ ਕਹਿੰਦੇ ਡੈਮੋਕ੍ਰੇਸੀ ਦਾ ਹੈ ਨਾ ਇੱਕ ਪਿੱਲਰ,
ਪਰ ਮੈਂ ਇਹ ਗੱਲ ਅੱਜ ਮਤਲਬ ਇਹ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਵੀ ਜਿਹੜਾ ਪੰਜਾਬ ਦੀਆਂ ਪਿੰਡਾਂ ਦੀਆਂ ਇਹ ਚੋਣਾਂ ਆ ਜਾਂ ਜਿਹੜੀਆਂ ਲੋਕਲ ਇਲੈਕਸ਼ਨਸ ਹੁੰਦੀਆਂ ਆ, ਵੀ ਜਿੱਥੇ ਅੱਜ ਪੰਜਾਬ ਖੜਾ ਆ, ਜਿਹੜੀ ਪੰਜਾਬ ਦੀ ਸਟਰਗਲ ਆ ਆਪਣੇ ਰਿਸੋਰਸਿਸ ਨੂੰ ਬਚਾਉਣ ਦੀ ਦਿੱਲੀ ਦੇ ਖਿਲਾਫ, ਜੀ ਕਿਤੇ ਨਾ ਕਿਤੇ ਜਿਹੜੀਆਂ ਇਹ ਚੋਣਾਂ ਆ ਇਹ ਉਹਨੂੰ ਉਸ ਸਟਰਗਲ ਨੂੰ ਕਮਜ਼ੋਰ ਹੀ ਕਰਦੀਆਂ, ਉਹਨੂੰ ਇਹ ਮਜ਼ਬੂਤ ਨਹੀਂ ਕਰਦੀਆਂ। ਕਿਉਂਕਿ ਜਿਹੜੀ ਇਹ ਚੋਣ ਹੁੰਦੀ ਆ, ਹੁਣ ਜਿਹੜੇ ਅੰਕੜੇ ਆ ਤੁਸੀਂ ਦੇਖੋ, ਪੰਜਾਬ ਦੇ ਵਿੱਚ ਲਗਭਗ 13,000 ਪਿੰਡ ਆ ਗੁਰਵੀਰ ਸਿੰਘ ਜੀ, ਜਿਹਦੇ ਚੋਂ 50,000 ਦੇ ਕਰੀਬ ਜਿਹੜੇ ਕੈਂਡੀਡੇਟ ਆ ਉਹ ਇਸ ਵਾਰ ਚੋਣਾਂ ਦੇ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਆ, ਤੇ 1.5 ਲੱਖ ਤੋਂ ਵੱਧ ਕੈਂਡੀਡੇਟ ਪੰਚੀ ਦੀਆਂ ਚੋਣਾਂ ਲੜ ਰਹੇ ਆ ਜੀ। ਜੇ ਅਸੀਂ ਸਰਪੰਚਾਂ ਤੇ ਵੀ ਕੰਸੈਂਟਰੇਟ ਕਰੀਏ ਤਾਂ ਹਰੇਕ ਪਿੰਡ ਚੋਂ ਲਗਭਗ, ਕਿਉਂਕਿ ਕੁਝ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਈ ਦੀ, ਉਹ ਬੜੇ ਘੱਟ ਪਿੰਡ ਆ, ਪਰ ਲਗਭਗ 4 ਦੇ ਕਰੀਬ ਜਿਹੜੇ ਹਰ ਪਿੰਡ ਦੇ ਵਿੱਚੋਂ ਸਰਪੰਚ ਬਣਦੇ ਆ, ਜੇ ਆਪਾਂ ਇੱਕ ਮਤਲਬ ਮੀਨ ਵੈਲਿਊ ਕੱਢ ਲਈ, ਹਨਾ, ਐਵਰੇਜ ਕੱਢ ਲਈ। ਤੇ ਇਹ ਸਾਰੇ ਦੇ ਵਿੱਚ ਤੁਸੀਂ ਇਹ ਦੇਖੋ ਵੀ ਫਿਰ ਜਿਹੜਾ ਜਦੋਂ ਮਤਲਬ ਜਿਹੜੀ ਇਹ ਚੋਣ ਹੁੰਦੀ ਆ ਉਹਦੇ 'ਚ ਕੀ ਹੁੰਦਾ, ਤੁਹਾਡੇ ਕਿਤੇ ਵੀ ਕਿਸੇ ਵੀ ਚੋਣ ਦੇ ਵਿੱਚ ਇਹ ਗੱਲ ਹੀ ਨਹੀਂ ਹੁੰਦੀ ਆ ਇਸ ਚੋਣ 'ਚ ਕਿ ਦਿੱਲੀ ਜਿਹੜੀ ਆ ਉਹ ਪੰਜਾਬ ਦੀ ਕਿਵੇਂ ਲੁੱਟ ਖਸੁੱਟ ਕਰ ਰਹੀ ਆ, ਤੇ ਕਿਵੇਂ ਜਿਹੜਾ ਪੰਜਾਬ ਦੇ ਰਿਸੋਰਸਿਸ ਨੂੰ ਦਿੱਲੀ ਨੇ ਲੁੱਟਿਆ ਆ, ਇਹ ਕਿਵੇਂ ਜਿਹੜੇ ਪੰਜਾਬ ਦੇ ਪਿੰਡ ਆ ਉਹਨਾਂ ਦੀ ਅੱਜ ਪੰਜਾਬ ਦੇ ਪਿੰਡਾਂ ਦਾ ਜਿਹੜਾ ਮਹਾਂਦਰਾ ਉਹਦਾ ਤਾਂ ਸੁਧਰੂ ਜੇ ਕੋਈ ਪੰਜਾਬ ਕੋਲ ਪੈਸਾ ਹੋ। ਕਿਉਂਕਿ ਸਰਪੰਚ ਨੇ ਬੜਾ ਆਪਣੀ ਜੇਬ 'ਚੋਂ ਪੈਸੇ ਲਾਉਣੇ ਆ, ਸਰਪੰਚ ਨੇ ਤਾਂ ਪੈਸੇ ਪੰਜਾਬ ਦੇ ਖਜ਼ਾਨੇ 'ਚੋਂ ਹੀ ਆਉਣੇ ਆ ਨਾ। ਬਿਲਕੁਲ ਬਿਲਕੁਲ। ਪੰਜਾਬ ਦੇ ਖਜ਼ਾਨੇ ਦੀ ਜਿਹੜੀ ਹਾਲਾਤ ਆ ਉਹ ਇੱਥੇ ਤੱਕ ਜਿਹੜੀ ਇੰਨੀ ਬਾਤਰ ਹੋਈ ਆ, ਤਾਂ ਉਹਦੇ 'ਚ ਜਿਹੜਾ ਦਿੱਲੀ ਦਾ ਰੋਲ ਆ ਉਹ ਨਾ ਉਹ ਕਿਤੇ ਜ਼ਿਕਰ ਹੁੰਦਾ ਹੈ ਵੀ ਅਲਟੀਮੇਟਲੀ ਇਹ ਚੋਣਾਂ ਦੇ ਵਿੱਚ ਹੋਣਾ ਕੀ ਹੁਣ 15-20 ਦਿਨ, ਉਹ ਸਿਰਫ ਤੇ ਸਿਰਫ ਤੁਹਾਡੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਆਪਸੀ ਲੜਾਈਆਂ ਆ ਉਹ ਵਧਾਉਂਦਾ। ਮਤਲਬ ਜਿਹੜਾ ਤੁਹਾਡਾ ਤੁਸੀਂ ਕਹਿ ਸਕਦੇ ਹੋ ਇੱਕ ਸੋਸ਼ਲ ਬਾਈਂਡਿੰਗ ਹੁੰਦੀ ਆ ਪਿੰਡਾਂ ਦੀ, ਵੀ ਉਹਦੇ 'ਚ ਤਰੇੜਾਂ ਪੈਂਦੀਆਂ ਇਹਨਾਂ ਚੋਣਾਂ ਦੇ ਨਾਲ, ਤੇ ਦੂਜਾ ਨਸ਼ਾ ਜਾਂ ਹੋਰ ਉਹ ਬੇਹੱਦ ਪ੍ਰਮੋਟ ਹੁੰਦਾ, ਤੇ ਲੋਕ ਆਪਣੇ ਪੱਲਿਓਂ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦਾ ਵੱਡਾ ਸਰਮਾਇਆ ਜਿਹੜਾ ਆ ਇਹ ਸਰਕਾਰ ਦਾ ਤਾਂ ਜਿਹੜਾ ਲੱਗਣਾ ਹੀ ਲੱਗਣਾ, ਪਰ ਜਿਹੜਾ ਲੋਕਾਂ ਦਾ ਲੱਗਦਾ, ਆਮ ਲੋਕਾਂ ਦਾ ਲੱਗਦਾ, ਕਿਉਂਕਿ ਇਹਦੇ 'ਚ ਜਦੋਂ MLA ਦੀ ਚੋਣ ਹੁੰਦੀ ਆ ਫੇਰ ਜਿਹੜਾ ਇੱਕ ਅੱਧਾ MLA ਆ ਮਤਲਬ ਉਹ ਪੈਸੇ ਖਰਚੂਗਾ ਜਾਂ ਕੋਈ, ਪਰ ਇਹਦੇ ਤੇ ਦੇਖੋ ਵੀ ਜਿਹੜੇ ਆ 49,142 ਕੈਂਡੀਡੇਟ ਖੜਾ ਆ ਇਹ ਆਮ ਬੰਦੇ ਨੇ ਪੰਜਾਬ ਦੇ ਜੀ, ਇਹਨਾਂ ਦਾ ਸਾਰਾ ਜਿਹੜਾ ਪੈਸਾ ਲੱਗਣਾ। ਤਾਂ ਮਤਲਬ ਹੁਣ ਇਹ ਹੈ ਵੀ ਕਈ ਥਾਵਾਂ ਦੇ ਉੱਤੇ ਫਿਰ ਬੰਦੇ ਗੋਲੀਆਂ ਵੀ ਚੱਲਦੀਆਂ, ਬੰਦੇ ਵੀ ਮਰਦੇ ਆ, ਹੋਰ ਬੜਾ ਕੁਛ ਹੁੰਦਾ। ਤਾਂ ਗੱਲ ਵੀ ਕੀਤਾ ਕੀ ਜਾਵੇ ਹੁਣ, ਇਹ ਤਾਂ ਮਤਲਬ ਕੋਈ ਸੌਖੀ ਗੱਲ ਨਹੀਂ, ਪਰ ਕਹਿੰਦੇ ਹੁੰਦੇ ਵੀ ਗੱਲ ਭਾਵੇਂ ਸੌਖੀ ਨਾ ਹੋਵੇ ਪਰ ਜੇ ਕਦਮ ਪੁੱਟੇ ਜਾਣ ਤਾਂ ਹੀ ਗੱਲ ਉਧਰ ਨੂੰ ਤੁਰਦੀ ਆ ਜੀ। ਤਾਂ ਹੁਣ ਤਾਂ ਮਤਲਬ ਇਹ ਚਾਹੀਦਾ ਆ ਵੀ ਜਿਹੜਾ ਪੰਜਾਬ ਦੇ ਵਿੱਚ ਜਿੱਥੇ ਸਿੱਖ ਜਿਹੜੇ ਆ ਉਹਨਾਂ ਦੀ ਸਾਰੀ ਜਿਹੜੀ ਪੋਲੀਟੀਕਲ ਸਟਰਗਲ ਆ, ਜਾਂ ਮੈਂ ਕਹਾਂ ਵੀ ਪੰਜਾਬ ਦੇ ਸੁਹਿਰਦ ਪੰਜਾਬੀ ਵੀ ਜਿਹੜੇ ਆ, ਜਿਹੜੇ ਸਿੱਖ ਨਹੀਂ ਵੀ ਆ, ਕਿਸੇ ਹੋਰ ਧਰਮ ਨਾਲ ਵੀ ਸੰਬੰਧ ਰੱਖਦੇ ਆ, ਪਰ ਜਿਹਨਾਂ ਨੂੰ ਪੰਜਾਬ ਦਾ ਹੇਜ਼ ਆ, ਵੀ ਇਹ ਸਾਰੀ ਜਿਹੜੀ ਪੰਜਾਬ ਦੀ ਸਟਰਗਲ ਆ ਉਹ ਦਿੱਲੀ ਦੇ ਖਿਲਾਫ ਆ, ਉਹ ਦਿੱਲੀ ਦੀ ਲੁੱਟ ਦੇ ਖਿਲਾਫ ਆ, ਤੇ ਉਹਦੇ ਵਾਸਤੇ ਉਹ ਤਾਂ ਹੀ ਪੰਜਾਬ ਇਕੱਠਾ ਹੋ ਕੇ ਉਹਨੂੰ ਲੜ ਸਕਦਾ ਹੈ ਜੇ ਤੁਹਾਡੇ ਵਿੱਚ ਯੂਨਿਟੀ ਹੁੰਦੀ ਆ, ਜੇ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੀ ਤੁਹਾਡੀ ਸੋਸ਼ਲ ਬਾਈਂਡਿੰਗ ਆ ਉਹ ਮਜ਼ਬੂਤ ਹੁੰਦੀ ਆ ਜੀ। ਤਾਂ ਉਹਦੇ ਲਈ ਤੁਹਾਨੂੰ ਪਿੰਡਾਂ ਦੇ ਵਿੱਚ ਦੇਖੋ ਸਰਬਸੰਮਤੀ ਹੁੰਦੀ ਆ, ਉਹਦੇ ਲਈ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਇਸ ਤਰੀਕੇ ਦਾ ਜਿਹੜਾ ਕੋਈ ਸਟਰਕਚਰ ਆ ਉਹ ਸਾਰੇ ਜਾਣ ਉਹਨਾਂ ਦੇ ਲਈ। ਇਹ ਨਹੀਂ ਕਿ ਤੁਸੀਂ ਅੱਜ ਚੋਣਾਂ ਆ ਗਈਆਂ ਤੇ ਹੁਣ ਸ਼ੁਰੂ ਕਰੋ ਵੀ ਇਸ ਵਾਰ ਅਸੀਂ ਸਰਬਸੰਮਤੀਆਂ ਕਰਾਉਣੀਆਂ, ਏਦਾਂ ਨਹੀਂ ਕਦੇ ਹੁੰਦਾ ਜੀ। ਮਤਲਬ ਉਹਦੇ ਲਈ ਇਹ ਇੱਕ ਸਾਲਾਂ ਦਾ ਪ੍ਰੋਜੈਕਟ ਆ। ਤੁਸੀਂ ਸੋਸ਼ਲ ਬਾਈਂਡਿੰਗ ਨੂੰ ਮਜ਼ਬੂਤ ਕਰਨ ਦੇ ਲਈ ਗੁਰਦੁਆਰਾ ਸਾਹਿਬ ਨੂੰ ਕੇਂਦਰ ਬਣਾਇਆ ਜਾਵੇ ਪਿੰਡਾਂ 'ਚ, ਉੱਥੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਕਜੁੱਟ ਕੀਤਾ ਜਾਵੇ, ਜਥੇਬੰਦ ਕੀਤਾ ਜਾਵੇ, ਤੇ ਕੋਸ਼ਿਸ਼ ਕੀਤੀ ਜਾਵੇ ਵੀ ਪੰਜਾਬ ਜਿਹੜੀਆਂ ਪੰਚਾਇਤਾਂ ਆ ਉਹ ਜਿਹੜਾ ਸਾਰਾ ਇੰਡੀਅਨ ਪੋਲੀਟੀਕਲ ਸਿਸਟਮ ਆ ਉਹਦੇ ਨਾਲੋਂ ਸੋਵਰਨ ਹੋਣ, ਕਿਉਂਕਿ ਪੰਚਾਇਤਾਂ ਨੂੰ ਕੋਈ ਲੰਮਾ ਵਾਹ ਵਾਸਤਾ ਨਹੀਂ ਹੁੰਦਾ। ਮਤਲਬ ਦਿੱਲੀ ਦੇ ਨਾਲ ਪੰਚਾਇਤਾਂ ਜਿਹੜੀਆਂ ਆ ਉਹਨਾਂ ਦਾ ਜੇ ਕੰਮਕਾਜ ਹੁੰਦਾ ਆ ਤਾਂ ਉਹ ਸਿਰਫ ਜ਼ਿਲ੍ਹਾ ਦਫ਼ਤਰਾਂ ਤੱਕ ਬਹੁਤਾ ਹੁੰਦਾ ਆ, ਤੇ ਉਹ ਕੋਸ਼ਿਸ਼ ਕੀਤੀ ਜਾ ਸਕਦੀ ਆ ਕਿ ਜੇ ਮਤਲਬ ਇੱਕ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਪੰਚਾਇਤਾਂ ਆ ਉਹਨਾਂ ਨੂੰ ਸਰਬਸੰਮਤੀ ਵੱਲ ਨੂੰ ਤੋਰਿਆ ਜਾਵੇ। ਪਿੰਡਾਂ ਦੇ ਲੋਕਾਂ ਨੂੰ ਜੇ ਸਰਬਸੰਮਤੀ ਨਹੀਂ ਵੀ ਹੋਣੀ ਆ ਤਾਂ ਵੀ ਮਤਲਬ ਜਿਹੜਾ ਮਤਲਬ ਕਿਤੇ ਨਾ ਕਿਤੇ ਜਿਹੜਾ ਆ ਇਹ ਜਿਹੜਾ ਆਪਸੀ ਕਲੇਸ਼ ਪੈਂਦਾ ਆ ਪਿੰਡਾਂ ਦੇ ਵਿੱਚ ਇਹਨਾਂ ਚੋਣਾਂ ਦੇ ਰਾਹੀਂ ਉਹਨੂੰ ਘੱਟ ਕੀਤਾ ਜਾ ਸਕਦਾ ਆ। ਪਰ ਉਹਦੇ ਲਈ ਕੋਈ ਪ੍ਰੋਜੈਕਟ ਜਿਹੜਾ ਆ ਉਹ ਲੀਕਣਾ ਚਾਹੀਦਾ ਆ। ਪੰਜਾਬ ਦੇ ਵਿੱਚ ਜਿਹੜੇ ਸੁਹਿਰਦ ਲੋਕ ਨੇ, ਖਾਸ ਤੌਰ ਤੇ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨਸ ਹੈਗੀਆਂ ਆ ਉਹਨਾਂ ਨੂੰ, ਧਾਰਮਿਕ ਜਥੇਬੰਦੀਆਂ ਵੀ ਇਹਦੇ 'ਚ ਵੱਡਾ ਰੋਲ ਨਿਭਾ ਸਕਦੀਆਂ ਵੀ ਜਿਹੜੇ ਨੌਜਵਾਨ ਆ ਉਹਨਾਂ ਦੀ ਪੋਲੀਟੀਕਲ ਅਵੇਕਨਿੰਗ ਇਸ ਗੱਲ ਤੇ ਕੀਤੀ ਜਾਵੇ ਕਿ ਜਿਹੜੀ ਉਹਨਾਂ ਦੀ ਸਿਆਸੀ ਲੜਾਈ ਆ ਉਹ ਆਪਸੀ ਇੱਥੇ ਚੌਧਰਾਂ ਲੈਣ ਦੀ ਨਹੀਂ ਆ। ਇਸ ਸਮੇਂ ਪੰਜਾਬ ਇਸ ਚੌਧਰਾਂ ਦੀ ਲੜਾਈ 'ਚੋਂ ਵੀ ਸਰਪੰਚੀ ਲੈਣੀ ਆ, ਪੰਚੀ ਲੈਣੀ ਆ, ਇਹਦੇ 'ਚੋਂ ਪੰਜਾਬ ਦਾ ਸਰਵਾਈਵਲ ਨਹੀਂ ਆ। ਪੰਜਾਬ ਦਾ ਸਰਵਾਈਵਲ ਦਿੱਲੀ ਤੋਂ, ਜਿਹੜੀ ਦਿੱਲੀ ਉਹਨਾਂ ਦੀ ਲੁੱਟ ਕਰ ਰਹੀ ਆ ਇਸ ਸਮੇਂ, ਉਹਦੇ ਖਿਲਾਫ ਲੜਨ 'ਚ। ਤੇ ਉਹਦੇ ਲਈ ਜਿਵੇਂ ਕਿਸਾਨੀ ਸੰਘਰਸ਼ ਵੇਲੇ ਪੰਜਾਬ ਇਕਜੁੱਟ ਹੋਇਆ ਸੀ, ਪੰਜਾਬ ਦੇ ਪਿੰਡ ਇਕਜੁੱਟ ਹੋਏ ਸੀ, ਜਿਹੜੀ ਉਹੋ ਜੀ ਮੂਵਮੈਂਟ ਆ ਉਹ ਪੰਜਾਬ ਦੇ ਪਿੰਡਾਂ 'ਚ ਦੁਬਾਰਾ ਚਲਾਉਣੀ ਚਾਹੀਦੀ ਆ।
ਤੇ ਮੈਨੂੰ ਲੱਗਦਾ ਵੀ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਜਿੰਨਾ ਆਪਸੀ ਪਿੰਡਾਂ ਦੇ ਵਿੱਚ ਭਾਟੋ ਧਾੜ ਵੱਧਦੀ ਹੈ, ਜਿਹੜੀ ਅਲਟੀਮੇਟਲੀ ਜਿਹੜੀਆਂ ਸੈਂਟਰਲ ਪਾਰਟੀਜ਼ ਨੇ ਇੰਡੀਆ ਦੀਆਂ ਜਾਂ ਦਿੱਲੀ ਇੰਡੀਅਨ ਸਟੇਟ ਆ, ਉਹਨੂੰ ਇੱਕ ਪਾਥਵੇ ਪ੍ਰੋਵਾਈਡ ਕਰਾਉਂਦੀਆਂ ਆ ਪਿੰਡਾਂ ਦੇ ਵਿੱਚ, ਮਤਲਬ ਆਪਣੀ ਦਖਲ ਅੰਦਾਜ਼ੀ ਵਧਾਉਣ ਦਾ, ਚਾਹੇ ਉਹ ਲੜਾਈਆਂ ਤੋਂ ਬਾਅਦ ਥਾਣਿਆਂ ਦੇ ਰਾਹੀਂ ਹੋਵੇ, ਥਾਣਿਆਂ 'ਚ ਜਦੋਂ ਜਾਂਦੇ ਆ, ਕਿਉਂਕਿ ਮਤਲਬ ਇਹ ਹੁਣ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਇਹ ਆਮ ਰੁਝਾਨ ਹੋ ਗਿਆ ਵੀ ਮਾੜੀ ਮੋਟੀ ਵੀ ਕੀ ਲੜਾਈ ਹੋ ਜੇ ਤਾਂ ਉਹ ਥਾਣੇ ਤੱਕ ਪਹੁੰਚਦੀ ਆ। ਤੇ ਜਿੱਥੇ ਇਕਨੋਮਿਕਲ ਵੀ ਵੱਡਾ ਨੁਕਸਾਨ ਪੰਜਾਬ ਦਾ ਉਹਦੇ 'ਚ ਹੁੰਦਾ, ਤੇ ਸੋਸ਼ਲੀ ਵੀ ਵੱਡਾ ਨੁਕਸਾਨ ਆ ਜਿਹੜਾ ਪੰਜਾਬ ਦਾ ਆ ਉਹ ਇਹ ਸਾਰੇ ਦੇ ਵਿੱਚ ਹੁੰਦਾ, ਤੇ ਉਹਦਾ ਅਲਟੀਮੇਟਲੀ ਜਾ ਕੇ ਫਿਰ ਨੁਕਸਾਨ ਆ ਜਿਹੜੀ ਤੁਹਾਡੀ ਪੋਲੀਟੀਕਲ ਮੂਵਮੈਂਟ ਆ ਦਿੱਲੀ ਤੋਂ ਆਪਣੇ ਰਿਸੋਰਸਿਸ ਬਚਾਉਣ ਦੀ, ਆਪਣੀ ਲੁੱਟ ਨੂੰ ਰੋਕਣ ਦੀ, ਇਹ ਉਹਦੇ ਤੇ ਇਹਦਾ ਅਸਰ ਪੈਂਦਾ ਆ। ਤਾਂ ਮੈਨੂੰ ਲੱਗਦਾ ਵੀ ਇਹਦੇ ਤੇ ਜ਼ਰੂਰ ਕੋਈ ਨਾ ਕੋਈ ਪ੍ਰੋਜੈਕਟ ਆ ਵੀ ਉਹ ਬਣਾਉਣਾ ਚਾਹੀਦਾ ਆ। ਡਾਇਸਪੋਰਾ ਵੀ ਇਹਦੇ 'ਚ ਵੱਡਾ ਰੋਲ ਨਿਭਾ ਸਕਦਾ, ਕਿਉਂਕਿ ਪਿੰਡਾਂ ਤੱਕ ਹਰੇਕ ਦੀ ਆਪਣੀ ਰੀਚ ਹੈਗੀ ਆ, ਪਿੰਡਾਂ ਨਾਲ ਜੁੜੇ ਹੋਏ ਆ, ਤੇ ਵਿਦੇਸ਼ਾਂ 'ਚ ਆ ਕੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਇੱਥੇ ਨੌਜਵਾਨ ਜਾਂ ਲੋਕ ਆਏ ਆ, ਉਹ ਸਮਝ ਵੀ ਚੁੱਕੇ ਆ ਵੀ ਕਿਵੇਂ ਜਿਹੜਾ ਇੰਡੀਆ ਆ ਮਤਲਬ ਪੰਜਾਬ ਨੂੰ ਲੁੱਟ ਰਿਹਾ ਆ, ਇੰਡੀਅਨ ਸਟੇਟ ਆ ਜਿਹੜੀ। ਤਾਂ ਉਹ ਦੇਖੋ ਪੈਸੇ ਦੇ ਪੱਖ ਨਾਲ ਵੀ ਜਿਹੜੀ ਆਪਣੀ ਇਨਵੋਲਵਮੈਂਟ ਆ ਕਰਕੇ ਜਾਂ ਆਪਣਾ ਜਿਹੜਾ ਰਸੂਖ ਆ ਪਿੰਡ ਦੇ ਵਿੱਚ ਉਹਨੂੰ ਵਰਤ ਕੇ ਇਸ ਤਰ੍ਹਾਂ ਦਾ ਜਿਹੜਾ ਕੋਈ ਮੈਨੂੰ ਲੱਗਦਾ ਵੀ ਸੋਸ਼ਲ ਇਨੀਸ਼ੀਏਟਿਵ ਆ ਜਿਹੜਾ ਉਹ ਲੈਣਾ ਚਾਹੀਦਾ। ਜਦੋਂ ਅੱਜ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਵੀ ਹੁਣ ਹਰੇਕ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਇਹ ਚੋਣਾਂ ਦੀ ਗੱਲ ਹੋ ਰਹੀ ਆ, ਪਰ ਮੈਨੂੰ ਲੱਗਦਾ ਵੀ ਇਹਦੇ ਨਾਲੋਂ ਕੁਛ ਵੱਖਰੀ ਜਿਹੜੀ ਗੱਲ ਆ ਜਾਂ ਅਪਰੋਚ ਆ ਉਹ ਲੈਣੀ ਚਾਹੀਦੀ ਆ। ਇਹ ਜਿਹੜੀਆਂ ਚੋਣਾਂ ਆ ਮਤਲਬ ਮੇਰੇ ਮੰਨਣ ਮੁਤਾਬਕ ਇਹਦਾ ਪੰਜਾਬ ਦੇ ਜਿਹੜੀ ਪੋਲੀਟੀਕਲ ਸਟਰਗਲ ਆ ਉਹਨੂੰ ਕੋਈ ਫਾਇਦਾ ਨਹੀਂ ਹੁੰਦਾ, ਇਹਦਾ ਨੁਕਸਾਨ ਵੱਧ ਹੁੰਦਾ। ਬਿਲਕੁਲ, ਜਿਹੜੀ ਇੱਕ ਪਾਟੋ ਧਾੜ ਦੀ ਨੀਤੀ ਹੈਗੀ ਹੈ, ਹਰ ਇੱਕ ਜਿਹੜੀ ਪਾਰਟੀ ਹੈ ਜਿਹੜੀ ਪੰਜਾਬ ਲੈਵਲ ਦੇ ਉੱਤੇ ਉਹ ਕਰਦੀ ਹੈ, ਜੇ ਮੇਨਲੀ ਅਸੀਂ ਦੇਖਣਾ ਹੋਵੇ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਜਾਂ ਅਕਾਲੀ ਦਲ, ਸੋ ਇਹਨਾਂ ਦੇ ਮਤਲਬ ਪਿੰਡ ਲੈਵਲ ਤੱਕ ਜਿਹੜੇ ਧੜੇ ਬਣੇ ਹੁੰਦੇ ਆ, ਤੇ ਫਿਰ ਉਹਨਾਂ ਧੜਿਆਂ ਦੀ ਜਿਹੜੀ ਆਪਸੀ ਖਹਿਬਾਜ਼ੀ ਹੈ ਬਹੁਤ ਕੁਛ ਉੱਥੇ ਹੀ ਜੇ ਇਹਨੂੰ ਢੰਗ ਤਰੀਕੇ ਦੇ ਨਾਲ ਨਜਿੱਠਿਆ ਜਾਵੇ ਤੇ ਬਹੁਤ ਕੁਝ ਉਸੇ ਲੈਵਲ ਦੇ ਉੱਤੇ, ਪਿੰਡ ਲੈਵਲ ਦੇ ਉੱਤੇ ਹੀ ਸੁਲਝ ਸਕਦਾ ਆ। ਤੇ ਮਤਲਬ ਰੈਦਰ ਤੁਸੀਂ ਰਿਸੋਰਸਿਸ ਪਿੱਛੇ ਜੇ ਮਤਲਬ ਇੱਕ ਹੁੰਦਾ ਵੀ ਹੈ ਹਰ ਲੈਵਲ ਦੇ ਉੱਤੇ, ਮਤਲਬ ਕੋਈ ਟੂਰਨਾਮੈਂਟ ਹੋਣਾ ਆ, ਕੋਈ ਹੋਰ ਕੰਮ ਕਰਨਾ, ਉਹਦੇ 'ਚ ਅਕਾਲੀਆਂ ਨੇ ਆਪਣਾ ਉਹ ਰੱਖਣਾ, ਕਾਂਗਰਸੀਆਂ ਨੇ ਆਪਣਾ ਉਹ ਰੱਖਣਾ, ਫਿਰ ਕਈ ਵਾਰੀ ਉਹੀ ਚੀਜ਼ ਜਿਹੜੀ ਹੈ ਬਾਰ-ਬਾਰ ਰਿਪੀਟ ਕਰਦੇ ਆ, 3-3 4-4 ਟੂਰਨਾਮੈਂਟ ਹੁੰਦੇ ਆ ਇੱਕੋ ਪਿੰਡ ਦੇ ਵਿੱਚ, ਵੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਸੌਟ ਆਊਟ ਕੀਤੀਆਂ ਜਾ ਸਕਦੀਆਂ ਨੇ। ਪਿੰਡ ਦੇ ਜਿਹੜੇ ਕੰਮ ਹੈਗੇ ਆ, ਰਿਸੋਰਸਿਸ ਨੇ, ਉਹ ਇੱਕ ਥਾਂ ਪੂਲਨ ਕਰਕੇ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਸੁਚਾਰੂ ਜਿਹੜਾ ਕੰਮ ਹੈਗਾ ਉਹ ਲਿਆ ਜਾ ਸਕਦਾ ਜੇ ਇਸ ਦੇ ਉੱਤੇ ਤਵੱਜੋ ਕੀਤੀ ਜਾਵੇ। ਸੋ ਇਹ ਇੱਕ ਇੰਪੋਰਟੈਂਟ ਗੱਲ ਹੈਗੀ ਹੈ, ਤੇ ਅਸੀਂ TV 84 ਰਾਹੀਂ ਜਾਂ ਇਸ ਪਲੇਟਫਾਰਮ ਰਾਹੀਂ ਸੁਨੇਹਾ ਵੀ ਇਹੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਇਸ ਵੱਲ ਨੂੰ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ। ਸੋ ਸੁਖਵਿੰਦਰ ਸਿੰਘ ਜੀ, ਮੈਂ ਜਾਂਦੇ ਜਿਹੜੇ ਸਾਡੇ ਨਾਲ ਕੁਝ ਵਿਊਅਰਸ ਸੋਸ਼ਲ ਮੀਡੀਆ ਰਾਹੀਂ ਜੁੜੇ ਹੋਏ ਆ, YouTube 'ਤੇ ਸਾਨੂੰ ਮੈਸੇਜਸ ਮਿਲੇ ਆ, ਮੈਂ ਉਹਨਾਂ ਦਾ ਵੀ ਨਾਂ ਜ਼ਿਕਰ ਕਰਦੇ ਚੱਲੀਏ ਅੱਜ। ਸੋਹਨ ਮਹੀਲ ਜੀ, ਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ ਸੈਣੀ, ਰਣਜੀਤ ਸਿੰਘ, ਮੁਹੰਮਦ ਯੂਨਸ, ਮਨਿੰਦਰ ਸਿੰਘ, ਧਰਮ ਸਿੰਘ, ਜਸਕੀਰਤ ਸਿੰਘ, ਸਾਰੇ ਸਾਡੇ ਨਾਲ ਫਤਿਹ ਸਾਂਝੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਪ੍ਰੀਤ ਬਰਾੜ ਜੀ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਜਾਬ ਸਾਨੂੰ ਬਚਾਉਣਾ ਚਾਹੀਦਾ ਆ ਤੇ ਸਿੱਖੀ, ਤੇ ਇਸ ਨੂੰ ਬਚਾਉਣ ਦੇ ਲਈ ਇੱਕੋ ਇੱਕ ਜਿਹੜਾ ਹੱਲ ਹੈ ਉਹ ਖਾਲਿਸਤਾਨ ਦੀ ਕਾਇਮੀ ਹੈ। ਆਰ ਜਵੰਦਾ ਲਿਖਦੇ ਆ, ਖਾਲਿਸਤਾਨ ਜ਼ਿੰਦਾਬਾਦ। ਸਿੰਘ ਗਰਚਾ, ਦਵਿੰਦਰ ਸਿੰਘ ਸੰਧੂ, ਸੁਖਦੇਵ ਸਿੰਘ, ਸਾਰੇ ਖਾਲਿਸਤਾਨ ਜ਼ਿੰਦਾਬਾਦ ਤੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਗਤਾਰ ਸਿੰਘ ਲਿਖਦੇ ਆ, ਬਹੁਤੇ ਬੇਤਾਜੇ ਹੋਊ, ਬਹੁਤ ਬੇਇੱਜ਼ਤੀ ਹੋਊ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪਾਰਟੀ ਦੀ, ਕਿਉਂਕਿ ਸਟੇਟ ਦੀ ਨੀਤੀ ਜਿਹੜੀ ਹੈ ਉਹ ਦੋਗਲੀ ਆ। ਬਿਲਕੁਲ ਜਗਤਾਰ ਸਿੰਘ ਜੀ, ਇਹ ਮਤਲਬ ਹੁਣ ਦੇਖਣ ਵਾਲੀ ਲਾਈਨ ਹੈਗੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਜਿਹਨੂੰ ਕਹਿੰਦੇ ਹੁੰਦੇ ਆ ਵੀ ਦੁਸ਼ਮਣ ਬਾਤ ਕਰੇ ਅਨਹੋਣੀ, ਡਾਕਟਰ ਸਾਹਿਬ ਵੀ ਇਸ ਗੱਲ ਦਾ ਜ਼ਿਕਰ ਕਰਦੇ ਆ ਵੀ ਉਹਨਾਂ ਕੋਲੋਂ ਤੇ ਅਸੀਂ ਉਹੀ ਐਕਸਪੈਕਟ ਕਰਦੇ ਹਾਂ। ਦੁਸ਼ਮਣ ਦਾ ਕੰਮ ਹੈ, ਜਿਹੜੀ ਉਹਨਾਂ ਦੀ ਨੀਤੀ ਹੈ ਸਾਡੇ ਪ੍ਰਤੀ ਦੋਗਲੀ ਹੈਗੀ ਹੈ, ਤੇ ਉਹ ਉਹਨਾਂ ਦਾ ਕੰਮ ਹੈ। ਅਸੀਂ ਆਪਣੇ 'ਤੇ ਦੇਖੀਏ ਜਾਂ ਆਪਣੇ ਜ਼ਿੰਮੇ ਲਈਏ ਵੀ ਸਾਡਾ ਕੀ ਫਰਜ਼ ਬਣਦਾ ਤੇ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਉਸ ਨੀਤੀ ਦਾ ਤੋੜ ਲੱਭ ਸਕੀਏ ਤੇ ਉਹਨੂੰ ਤੋੜ ਕੇ ਫਿਰ ਇਵੈਂਚੁਅਲੀ ਉਹਦੇ 'ਚੋਂ ਕੁਝ ਪ੍ਰਾਪਤੀ ਕਰ ਸਕੀਏ। ਇਹ ਸਾਡੇ ਜ਼ਿੰਮੇ ਆ। ਸੋ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਕੰਮ ਕਰੀਏ। ਤੇ ਇੰਦਰਜੀਤ ਸਿੰਘ ਸੰਧੂ, ਨਰਿੰਦਰ ਸੰਧੂ, ਰਾਜਨਪ੍ਰੀਤ ਸਿੰਘ,
ਬਲਵਿੰਦਰ ਸਿੰਘ, ਲਾਡੀ ਸਿੰਘ, ਸਾਰੇ ਜਿਹੜੇ ਆ ਉਹ ਫਤਿਹ ਸਾਂਝੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ। ਰਸ਼ਦ, ਮੁਨੱਵਰ, ਸੁਖਵਿੰਦਰ ਸਿੰਘ ਵੀ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋਰਾ ਰਾਏ ਜੀ ਲਿਖਦੇ ਆ, ਸਾਰੇ ਖਾਲਿਸਤਾਨੀ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸੁਖਵਿੰਦਰ ਸਿੰਘ ਵੀ ਸਾਨੂੰ ਫਤਿਹ ਸਾਂਝੀ ਕਰਦੇ ਆ। ਵੀਰ ਅਮਰਵੀਰ ਸਿੰਘ ਤੇ ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਿਹੰਗ ਸਿੰਘ, ਜ਼ੋਰਾ ਰਾਏ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਿਹੜੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਸਾਨੂੰ ਟੀਵੀ ਸੈਟਸ ਦੇ ਉੱਤੇ ਨਾਰਥ ਅਮਰੀਕਾ ਦੇ ਵਿੱਚ ਜਾਂ ਫਿਰ YouTube ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ। ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਉਂਦੇ ਹਾਂ ਅਸੀਂ ਅੰਤ ਦੇ ਵਿੱਚ। ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਸਾਡੇ ਦਰਸ਼ਕਾਂ ਨੂੰ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਤੁਹਾਡੇ ਸੁਝਾਅ ਤੇ ਤੁਹਾਡੇ ਸਵਾਲ ਜਿਹੜੇ ਨੇ ਸਾਡੇ ਲਈ ਇੰਪੋਰਟੈਂਟ ਨੇ। ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਸਾਡੀ ਵੈਬਸਾਈਟ ਰਾਹੀਂ www.tv84.tv। ਸਾਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ ਜਾਂ ਚੈੱਕ TV84 ਦੇ ਨਾਂ ਦਾ ਬਣਾ ਕੇ ਸਾਨੂੰ ਤੁਸੀਂ ਮੇਲ ਕਰ ਸਕਦੇ ਹੋ ਸਾਡੇ ਐਡਰੈਸ ਦੇ ਉੱਤੇ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਜਿਹੜਾ ਸਕਰੀਨ ਦੇ ਉੱਤੇ ਫ਼ੋਨ ਨੰਬਰ ਆ ਰਿਹਾ ਹੈ, ਇਸ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ ਜਾਂ WhatsApp ਰਾਹੀਂ ਕਾਲ ਕਰਕੇ ਜਾਂ ਮੈਸੇਜ ਕਰਕੇ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਨਕੁਆਇਰੀ ਹੋਵੇ, ਸਵਾਲ ਹੋਵੇ ਜਾਂ ਡੋਨੇਟ ਕਰਨ ਦੇ ਲਈ, ਤੁਹਾਡੀ ਡੋਨੇਸ਼ਨ ਦੇ ਸਦਕਾ ਹੀ ਅਸੀਂ ਇਸ ਪਲੇਟਫਾਰਮ ਨੂੰ ਚੱਲਦਾ ਰੱਖ ਪਾ ਰਹੇ ਹਾਂ ਅਤੇ ਇਸੇ ਤਰ੍ਹਾਂ ਤੁਹਾਡੀ ਜਿਹੜੀ ਸਪੋਰਟ ਹੈ ਉਹਦੇ ਅਸੀਂ ਤਲਬਗਾਰ ਹਾਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ। ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।